बिस्मिल्लाहिर्रहमानिर्रहीम जी अस्सलाम वालेकुम मैं ज़रा इमरान ते की हाल चाल ने तुहाडे उम्मीद है जी तुसीं सारे ठीक होवोगे अल्लाह पाक तुहानू जी अपने हिफ्ज़ ईमान च रखे अच्छा जी सुबह दा टाइम के पट्ठे असीं लगे सी कुतरन नज़र आ रहे होणगे पई होई पराली भी पई होई है ते पट्ठे भी अजकल पराली दा भी मौसम है ते ए जवार पई होई है माशाअल्लाह हाले तक साडे कोल पट्ठे हैन ने ए लगे सी असीं कुतरन ते असीं क्या क्यों ना तुहाडे नाल भी एह तरीका थोड़ा शेयर कर लिया जाए मेरे अक्सर व्लॉग देखे होणगे बड़ी तरह दे देखे ने लेकिन अज इक ए व्लॉग भी तुहाडे नाल शेयर करने आओ देखिआ जी सानू अच्छा जी सारेयां तों पहले असीं करने नीचे सब तो पहले ਅਸੀਂ ਇਹਨੂੰ ਲਗਾਵਾਂਗੇ ਤੇਲ ਤਾਂ ਕਿ ਇਹਦੀਆਂ ਜਿਹੜੀਆਂ ਇਹ ਮੋਬਲੈਲ ਹੁੰਦਾ ਜੀ ਟਰੈਕਟਰ ਦਾ ਸੜਿਆ ਹੋਇਆ ਤੇਲ ਨਿਕਾਲ ਕੇ ਅਸੀਂ ਕਿਸੇ ਸ਼ੀਸ਼ੀ ਜਾਂ ਕਿਸੇ ਅਕਸਰ ਲੋਕ ਇਹਨੂੰ ਨਾ ਡੱਕੇ ਦੇ ਨਾਲ ਤੀਲੇ ਦੇ ਨਾਲ ਕੋਈ ਟੱਕ ਬਣ ਕੇ ਕਿਸੇ ਚੀਜ਼ ਤੇ ਪਾਇਆ ਹੁੰਦਾ ਇਸ ਤਰੀਕੇ ਨਾਲ ਲੇਕਿਨ ਅਸੀਂ ਪੀਜੇ ਵਾਲੀ ਬੋਤਲ ਲਿਆਂਦੀ ਹੋਈ ਅਸੀਂ ਇਹਦੇ ਚ ਪਾ ਲੈਂਦੇ ਹਾਂ ਬੜੇ ਨਾ ਆਸਾਨੀ ਦੇ ਨਾਲ ਜਿਹੜਾ ਨਾ ਲੱਗ ਜਾਂਦਾ ਇਹਦਾ ਫਾਇਦਾ ਹੁੰਦਾ ਹੈ ਕਿ ਇਹਦੇ ਨਾਲ ਗਰਾਰੀਆਂ ਇੱਕ ਤੇ ਆਸਾਨੀ ਨਾਲ ਚੱਲਣਗੀਆਂ ਦੂਸਰੀਆਂ ਕੱਸਦੀਆਂ ਨਹੀਂ ਬਸ ਜੀ ਲਗਾ ਲਿਆ ਹੁਣ ਅਸੀਂ ਇਹਦਾ ਬਟਨ ਸਾਫਨੇ ਇਹ ਲਓ ਜੀ ਮੇਰੇ ਖਿਆਲ ਚ ਲਾਈਟ ਜਿਹੜੀ ਹੈ ਨਾ ਚਲੀ ਗਈ ਹੋਈ ਹੈ ਤੇ ਹੁਣ ਜਿਹੜਾ ਕੰਮ ਹੈ ਤੇ ਟਫ ਹੋਏਗਾ ਥੋੜੀ ਦੇਰ ਲਾਈਟ ਦਾ ਅਸੀਂ ਵੇਟ ਕਰਾਂਗੇ ਕਿ ਜਦੋਂ ਲਾਈਟ ਆਏਗੀ ਫਿਰ ਇਹਨਾਂ ਨੂੰ ਕੁਤਰਾਂਗੇ ਉਸ ਤੋਂ ਪਹਿਲੇ ਅਸੀਂ ਲੈ ਕੇ ਆਨੇ ਤੂੜੀ ਦੀ ਜ਼ਰੂਰਤ ਹੈ ਉਹ ਵੀ ਲੈ ਕੇ ਆਵਾਂਗੇ ਦੇਖ ਰਹੇ ਹੋਵਾਂਗੇ ਕਿ ਪਹਿਲੇ ਵੀ ਇਹ ਪਈ ਹੋਈ ਹੈ ਤੇ ਐ ਅਸੀਂ ਲਵਾਂਗੇ ਤੂੜੀ ਧੜ ਤੋਂ ਲੈ ਕੇ ਆਵਾਂਗੇ ਜਾ ਕੇ ਨਾਲ ਅਸੀਂ ਇੱਕ ਕੱਪੜਾ ਲਿਆ ਤੇ ਨਾਲ ਇਹ ਤਰੰਗਲੀ ਜੀ ਲੋਕ ਇਹਨੂੰ ਤਰੰਗਲੀ ਅਸੀਂ ਇਹਨੂੰ ਤਰੰਗਲੀ ਬੋਲਦੇ ਅਕਸਰ ਲੋਕ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਆਪਣੀ ਆਪਣੀ ਜ਼ਬਾਨਾਂ ਚ ਜਿਹਨੇ ਜਿਹਨੇ ਜੋ ਨਾਮ ਰੱਖੇ ਨੇ ਉਹਨੂੰ ਬੋਲਦੇ ਨੇ ਤੇ ਮੌਸਮ ਵੀ ਮਾਸ਼ਾਅੱਲਾ ਕਾਫੀ ਖੁਸ਼ਗਵਾਰ ਹੈ ਇੱਕ ਤੇ ਅੱਜ ਮਾਸ਼ਾਅੱਲਾ ਬਾਰਿਸ਼ ਜਿਹੜੀ ਹੈ ਨਾ ਸੁਬਾਹ ਦੀ ਹਲਕੀ ਹਲਕੀ ਜੀ ਬਾਰਿਸ਼ ਹੋ ਰਹੀ ਹੈ ਬੜਾ ਖੂਬਸੂਰਤ ਮੌਸਮ ਬਣਿਆ ਹੈ ਅੱਛਾ ਜੀ ਹੁਣ ਅਸੀਂ ਜਾਵਾਂਗੇ ਧੜ ਵਾਲੀ ਸਾਈਡ ਤੇ ਜਿੱਥੇ ਤੂੜੀ ਦੀ ਧੜ ਅਸੀਂ ਬਣਾਈ ਹੋਈ ਹੈ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੁਝ ਲੋਕ ਤੇ ਹੁਣ ਗੋਦਾਮਾਂ ਟਾਈਮ ਸਿਸਟਮ ਬਣਾ ਕੇ ਤੇ ਉਹਦੇ ਚ ਕਰ ਲੈਂਦੇ ਨੇ ਤੇ ਲੇਕਿਨ ਪਿੰਡਾਂ 'ਚ ਜ਼ਿਆਦਾ ਤਰੀਕਾ ਇਹੀ ਹੁੰਦਾ ਹੈ ਪਹਿਲੇ ਵੀ ਲੋਕ ਇਸ ਤਰ੍ਹਾਂ ਸੇਵ ਕਰਦੇ ਸਨ ਤੂੜੀ ਨੂੰ ਤੇ ਇਹ ਨਜ਼ਰ ਆ ਰਿਹਾ ਹੈਗਾ ਤੁਹਾਨੂੰ ਕਿ ਇਹ ਕੁਝ ਲੋਕ ਪੁਰਾਣੇ ਜਿਹੜੇ ਨੇ ਉਹ ਤੇ ਜਾਣਦੇ ਹੋਣਗੇ ਕਿ ਕਿਹੜੀ ਵਜ੍ਹਾ ਤੋਂ ਪੈਲੀਆਂ ਦੇ ਅੰਦਰ ਲਗਾ ਦਿੱਤਾ ਜਾਂਦਾ ਸੀ ਜੀ ਇਹ ਨਾ ਮਸ਼ੀਨ ਲੱਗੀ ਸੀ ਕੱਲ ਮਾਸ਼ਾਅੱਲਾ ਸੁਪਰ ਦੀ ਮੁੰਜੀ ਦੀ ਜਿਹੜੀ ਹੈ ਨਾ ਕਟਾਈ ਹੋਈ ਹੈ ਤੇ ਉਹਦੀ ਵਜ੍ਹਾ ਤੋਂ ਨਾ ਇਹ ਪਰਾਲੀ ਜਿਹਨੂੰ ਜ਼ਰੂਰਤ ਸੀ ਨਾ ਉਹ ਬੰਦੇ ਨੇ ਇਹਦੇ ਅੰਦਰ ਜਿਹੜਾ ਇਹਨੂੰ ਲਗਾ ਦਿੱਤਾ ਹੈ ਕਿ ਉਹਨੂੰ ਪਰਾਲੀ ਜ਼ਰੂਰਤ ਤਾਂ ਕਿ ਲੋਕ ਜਿਹੜੇ ਨੇ ਇਥੋਂ ਪਰਾਲੀ ਨਾ ਉਠਾ ਕੇ ਲਿਜਾ ਸਕਣ ਤੇ ਇਹਦਾ ਮਤਲਬ ਹੈ ਕਿ ਪਰਾਲੀ ਇੱਥੇ ਰੋਕੀ ਹੋਈ ਹੈ ਕੋਈ ਲਿਜਾ ਨਹੀਂ ਸਕਦਾ ਹੈ ਇਸ ਵਜ੍ਹਾ ਤੋਂ ਪਹਿਲੇ ਦੌਰ 'ਚ ਲੋਕ ਇੰਝ ਹੀ ਕਰਦੇ ਹੁੰਦੇ ਸਨ ਕਿ ਇਹ ਲਗਾ ਦਿੰਦੇ ਹੁੰਦੇ ਸਨ ਇਸ ਚੀਜ਼ ਦੀ ਨਿਸ਼ਾਨਦੇਹੀ ਹੁੰਦੀ ਸੀ ਕਿ ਜੀ ਪਰਾਲੀ ਜਿਹੜੀ ਹੈ ਬੁੱਕ ਕੀਤੀ ਹੋਈ ਹੈ ਇਹਨੂੰ ਕੋਈ ਬੰਦਾ ਉਠਾ ਨਹੀਂ ਸਕਦਾ ਜਦੋਂ ਇਹ ਕੱਲ ਨਹੀਂ ਸਨ ਲਗਾਏ ਤੁਸੀਂ ਦੇਖ ਰਹੇ ਹੋ ਕਾਫੀ ਜਗ੍ਹਾ ਖਾਲੀ ਹੋ ਚੁੱਕੀ ਹੈ ਤੇ ਲੋਕ ਜਿਹੜੇ ਸਨ ਤੜਾ ਤੜ ਜਿਹੜੇ ਨੇ ਨਾ ਚੁੱਕ ਕੇ ਤੇ ਇੱਥੋਂ ਲੈ ਗਏ ਨੇ ਰੇੜੀਆਂ ਦੀ ਰੇੜੀਆਂ ਭਰ ਕੇ ਲੇਕਿਨ ਫਿਰ ਉਸ ਤੋਂ ਬਾਅਦ ਜਲਦੀ ਨਾਲ ਜਿਹਨੂੰ ਜ਼ਰੂਰਤ ਸੀ ਨਾ ਉਹਨੇ ਲਗਾ ਕੇ ਬੁੱਝੇ ਜਿਹੜੇ ਨੇ ਤੇ ਪਰਾਲੀ ਰੋਕ ਦਿੱਤੀ ਹੈ ਅੱਛਾ ਜੀ ਅਸੀਂ ਧੜ ਦੇ ਕੋਲ ਆ ਗਏ ਹਾਂ ਹੁਣ ਇੱਥੋਂ ਜਿਹੜਾ ਨਾ ਅਸੀਂ ਤੂੜੀ ਜਿਹੜੀ ਨਾ ਪਾਵਾਂਗੇ ਇਸ ਕੱਪੜੇ 'ਚ ਜਾਣ ਵਾਸਤੇ ਕਿਉਂਕਿ ਲਾਈਟ ਨੇ ਕਾਫੀ ਸਿਸਟਮ ਪਿੰਡਾਂ 'ਚ ਇਹੀ ਹਾਲ ਹੁੰਦਾ ਹੈ ਕਿ ਬਾਰਿਸ਼ ਜਾਂ ਥੋੜਾ ਮੌਸਮ ਖਰਾਬ ਹੋ ਜਾਏ ਤੇ ਫੌਰਨ ਜਿਹੜਾ ਨਾ ਲਾਈਟ ਚਲੀ ਜਾਂਦੀ ਹੈ ਜੀ ਮੇਰੇ ਖਿਆਲ 'ਚ ਹੱਥ ਨਾਲ ਜ਼ਿਆਦਾ ਆਸਾਨੀ ਨਾਲ ਨਿਕਲ ਗਈ ਚੱਲ ਇੱਕ ਥੋੜੀ ਗਿਣਤੀ ਲਾ ਦਿੰਦੇ ਖਰਾਬ ਖਰਾਬ ਤੂੜੀ ਅਸੀਂ ਪਿੱਛੇ ਹਟਾ ਦਾਂਗੇ ਇਹਦੇ ਤੋਂ ਤੇ ਇਹ ਜਿਹੜੀ ਦੇਖੋ ਥੋੜੀ ਜਰਾ ਪਿੱਛੇ ਹਟਾਈਏ ਉੱਪਰੋਂ ਬਾਕੀ ਜਿਹੜੀ ਨਾ ਅਸੀਂ ਮੇਰਾ ਤਾਂ ਖਿਆਲ ਹੈ ਹੱਥ ਦੇ ਨਾਲ ਹੀ ਜਰਾ ਪਾ ਲੈਨੇ ਇਹਦੇ ਨਾਲ ਆਸਾਨੀ ਨਾਲ ਉਹਦੇ ਨਾਲ ਮੇਰੇ ਕੋਲ ਐਡੀ ਉਹਦੇ ਨਾਲ ਨਿਕਲਦੀ ਪਈ ਬੜੀ ਆਸਾਨੀ ਦੇ ਨਾਲ ਨਿਕਲਦੀ ਪਈ ਦੇਖੋ ਬੜੇ ਆਰਾਮ ਦੇ ਨਾਲ ਹੱਥ ਨਾਲ ਪਾ ਲੈਂਦੇ ਸੀ
कुछ कुछ तूड़ी जो अंदर पानी की वजह तो खराब हो चुकी है। मेरे ख्याल च इन्नी कोई आसानी दे नाल चुकी जाएगी, नहीं तो फिर ज्यादा पा देने आपी जेड़े ना भाई उठा लैणगे। मैं बन के रख देनी है, ठीक है। अगर इन्नी इन्नी थोड़ी थोड़ी लैके जान लगे तो फिर ते ज्यादा चक्कर लगाने पैणगे, ते भर के मैं इत्थे बन के रख देनी है, फिर भाई आपी उठा के जेड़ा मैनू लै जाणगे। ऐ ना जी देख रहे होंगे कि ऊपर तूड़ी जेहड़ी है ना काफी खराब हो गई हुई है। ऐसी कि मतलब जानवर पैलियां च जेहड़े गिद्दड़ वगैरह या कुत्ते वगैरह इंदे उन्होंने ना उत्तों तड़ खराब कर छड़ी सी मिट्टी दी। ਉਹ ਫਿਰ ਜਦੋਂ ਬਾਰਿਸ਼ਾਂ ਵਗੈਰਾ ਪਈਆਂ ਨੇ ਪਾਣੀ ਪੀਏ ਤੇ ਤੂੜੀ ਨੂੰ ਪਾਣੀ ਵਗੈਰਾ ਲੱਗੇ ਤੇ ਫਿਰ ਉਹ ਗਲ ਜਾਂਦੀ ਹੈ ਨਾ, ਇਸ ਵਜ੍ਹਾ ਤੋਂ ਜਿਹੜਾ ਨਾ ਉਹ ਗਲ ਗਈ ਹੋਈ ਹੈ। ਕਾਫੀ ਧੁੱਪ ਜਿਹੜੀ ਹੈ ਨਾ ਮੂੰਹ ਚ ਪੈਂਦੀ ਪਈ ਇਹਦੀ। ਬਾਕੀ ਉਹਨਾਂ ਨੇ ਉਹ ਸਿਸਟਮ ਅੱਛਾ ਬਣਾਇਆ ਹੋਇਆ, ਥੋੜਾ ਜਿਹਾ ਮੈਂ ਉਹਨੂੰ ਵੀ ਕਰਕੇ ਵੇਖਾਂ ਜੇ ਹੋ ਜਾਏ, ਕਿਉਂਕਿ ਭਾਈ ਰਨ ਤੇ ਇਹਦੇ ਨਾਲ ਜ਼ਿਆਦਾ ਅੱਛਾ ਤਰੀਕਾ ਕਰਨ ਦਾ ਮੈਨੂੰ ਨਹੀਂ ਪਤਾ ਇਹਦੇ ਨਾਲ ਕਿਤੇ ਤੂੜੀ ਕੱਢੀ ਨਾ। ਮੈਂ ਆਸਾਨੀ ਦੇ ਨਾਲ ਹੱਥ ਨਾਲ ਜ਼ਿਆਦਾ ਆਸਾਨੀਆਂ ਕਰਦੀ ਪਈ ਸੀ। नीचे वाली साइड तो भी ना थोड़ी खराब हो गई हुई है पानी की वजह तो, सही। इसी वजह तो ज्यादातर लोग जेडे ना हुण अपनी हवेलियां च ऐसा कमरा एक्स्ट्रा बना लेंदे ने कि ਉਹਦੇ ਅੰਦਰ ਇਹਨੂੰ ਸੇਵ ਕਰ ਲੈਂਦੇ ਨੇ, ਉਹਦੇ ਨਾਲ ਜ਼ਿਆਦਾ ਬਚੀ ਰਹਿੰਦੀ ਹੈ ਜਿਹੜੀ ਆ ਤੂੜੀ ਖਰਾਬ ਜਿਸ ਤਰ੍ਹਾਂ ਸਾਡੀ ਹੋ ਗਈ ਨਾ ਇਸ ਤਰ੍ਹਾਂ ਨਹੀਂ। ਲੇਕਿਨ ਪੁਰਾਣਾ ਤਰੀਕਾ ਸੇਵ ਕਰਨ ਦਾ ਤੂੜੀ ਨੂੰ ਇਹੀ ਸੀ। ਮੈਂ ਭਾਈ ਨੂੰ ਆਵਾਜ਼ਦੀ ਹਾਂ, ਮੈਨੂੰ ਤਾਂ ਬੜਾ ਜ਼ਿਆਦਾ ਸਾਹ ਚੜ ਗਿਆ ਜੀ ਫੁੱਲਾਂ ਤੇ। ਆ ਜਾਓ ਹੁਣ ਬਾਕੀ ਦਾ ਕੰਮ ਜਿਹੜਾ ਨਾ ਫਿਰ ਉਹੀ ਆ ਕੇ ਕਰਨਗੇ, ਕਿਉਂਕਿ ਮੇਰਾ ਤਾਂ ਕਾਫੀ ਜ਼ਿਆਦਾ ਸਾਹ ਫੁੱਲ ਗਿਆ ਹੈ। ਆਓ ਹਾਂ ਜ਼ਰਾ ਇਹਦੇ ਨਾਲ ਕੱਢ ਕੇ ਹੋਰ ਪਾਈਏ, ਆਹੋ ਹੋਰ ਪਾ ਲੈਣ ਵਿੱਚ। ਮੇਰੇ ਕੋਲ ਤੇ ਉਹਦੇ ਨਾਲ ਨਹੀਂ ਸੀ ਏਡਾ ਹੁੰਦਾ ਪਿਆ ਇਹਦੇ ਨਾਲ ਤੇ ਹਾਂ ਬਸ ਫਿਰ ਇਸੇ ਵਜ੍ਹਾ ਤੋਂ ਇਹਦੇ ਨਾਲ ਮੇਰੇ ਕੋਲ ਨਹੀਂ ਨਿਕਲੀ, ਮੈਂ ਵੀ ਹੱਥ ਦੇ ਨਾਲ ਬੜੀ ਆਸਾਨੀ ਦੇ ਨਾਲ ਕੱਢੀ ਹੈ। ਠੀਕ ਹੈ ਜੇ ਲਾਈਟ ਨਾ ਆਈ ਤੇ ਫਿਰ ਡੰਗਰਾਂ ਨੂੰ ਜਿਹੜਾ ਹੈ ਨਾ ਖਾਲੀ ਆਹੀ ਪਾਉਣ ਦੇ ਕੰਮ ਆ ਜਾਵੇਗੀ। ਟਾਈਮ ਹੋ ਗਿਆ ਪੱਠੇ ਪਾਉਣ ਦਾ, ਤੇ ਪੱਠੇ ਪਾਉਣ ਦਾ ਤਕਰੀਬਨ ਟਾਈਮ ਡੰਗਰਾਂ ਨੂੰ ਹੋ ਚੁੱਕਿਆ, ਤੇ ਫਿਰ ਇਹਦੇ ਨਾਲ ਹੀ ਕੋਈ ਇਹਦੇ ਚ ਹੋਰ ਕੀ ਮਿਕਸ ਕਰਕੇ ਪਾਓਗੇ ਡੰਗਰਾਂ ਨੂੰ? ਜਵਾਰ ਪਾਵਾਂਗੇ। ਜਵਾਰ ਤੇ ਜਵਾਰ ਲਾਈਟ ਨਾ ਆਈ ਤੇ ਕੁਤਰੀ ਨਾ ਗਈ ਤੇ ਕੀ ਕਰੋਗੇ? ਚਲੋ ਫਿਰ ਕਰਾਂਗੇ ਕੁਝ ਨਹੀਂ। ਚਲੋ ਨਿਜ਼ਾਮ ਤੇ ਚਲਾਣਾ ਹੈ। ਠੀਕ ਹੈ ਜੀ। ਤੂੜੀ ਦੀ ਚਕਾਤ ਛੱਡੀਏ ਜੀ ਭਾਈ ਨੂੰ ਭਰ ਕੇ ਤੇ ਮੈਂ ਫੜ ਲੈਣੀ ਇਹਨੂੰ। ਚਲੋ ਜੀ ਤੂੜੀ ਪੱਕ ਲਈ ਹੋਈ ਹੈ ਤੇ ਮੌਸਮ ਜਿਹੜਾ ਮਾਸ਼ਾਅੱਲਾ ਕਾਫੀ ਖੁਸ਼ਗਵਾਰ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜੀ। ਅੱਛਾ ਜੀ ਐਸੀ ਮੇਰੀ ਅੱਜ ਦੀ ਵੀਡੀਓ ਤੇ कैसी लगी ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਆ ਜੇ, ਤੇ ਬਹੁਤ ਸ਼ੁਕਰੀਆ ਮੇਰੀ ਐਂਡ ਤੱਕ ਵੀਡੀਓ ਦੇਖਣ ਦਾ। ਇਨਸ਼ਾਅੱਲਾ ਕਿਸੇ ਅੱਛੀ ਵੀਡੀਓ ਤੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸਾਨੂੰ ਦੇ ਇਜਾਜ਼ਤ ਤੇ ਰੱਬ ਰਾਖਾ।